ਸੀਗਾ ਜਿਹੜਾ, ਤਾਂ ਉਹਦਾ ਜਿਹੜਾ ਧੜਾ ਸੀਗਾ ਉਹਨੂੰ ਨੁਕਰੇ ਲਾ ਰੱਖਿਆ ਸੀਗਾ, ਜਦ ਕਿ ਸ਼ਿਵ ਕੁਮਾਰ ਦਾ ਧੜਾ ਜਿਹੜਾ ਉਹਨੂੰ ਉਭਾਰਿਆ ਗਿਆ ਇਸ ਸਰਕਾਰ ਦੇ ਵਿੱਚ, ਕਿਉਂਕਿ ਸ਼ਿਵ ਕੁਮਾਰ ਨੇ ਬੜੇ ਵਧੀਆ ਢੰਗ ਦੇ ਨਾਲ ਉੱਥੇ ਕਾਂਗਰਸ ਨੂੰ ਅੱਗੇ ਲਿਆਂਦਾ, ਯਾਨੀ ਸਰਕਾਰ ਦਾ ਗੱਠਜੋੜ ਵੀ ਕਰਾਇਆ, ਫਿਰ ਉਸ ਤੋਂ ਬਾਅਦ ਸਾਂਭ ਕੇ ਵੀ ਰੱਖਿਆ। ਸ਼ਿਵ ਕੁਮਾਰ ਦਾ ਰੋਲ ਥੋੜਾ ਜਿਹਾ ਸਿੱਧਾ ਰਮਈਆ ਤੋਂ ਭਾਰਾ ਹੋ ਗਿਆ ਸੀਗਾ, ਤਾਂ ਉਹਨਾਂ ਨੇ ਯਾਨੀ ਦੂਜਿਆਂ ਨੇ ਫਿਰ ਇਸੇ ਚੀਜ਼ ਨੂੰ, ਇਸੇ ਪਾਟਕ ਨੂੰ ਹੀ ਵਰਤਿਆ। ਤਾਂ ਜਦੋਂ ਘਰਾਂ 'ਚ ਪਾੜ ਪੈ ਜਾਂਦੇ ਆ, ਫਿਰ ਤੀਜੀ ਧਿਰ ਜਿਹੜੀ ਆ ਬੜੀ ਆਸਾਨੀ ਦੇ ਨਾਲ ਸਨਮਾਰੀ ਕਰ ਸਕਦੀ ਆ। ਤਾਂ ਫਿਰ ਇੱਥੋਂ ਹੁਣ ਜਿਹੜੇ ਇਹਨਾਂ ਦੇ ਵਿਧਾਇਕਾਂ ਦੇ ਆਪਣੇ ਅਸਤੀਫੇ ਸ਼ੁਰੂ ਹੁੰਦੇ ਆ। ਹੁਣ ਸ਼ਿਵ ਕੁਮਾਰ ਗਿਆ ਸੀ ਕੱਲ ਮਨਾਉਣ, ਉਹਨੂੰ ਹੋਟਲ ਦੇ ਵਿੱਚ ਹੀ ਨਹੀਂ ਜਾਣ ਦਿੱਤਾ ਗਿਆ। ਪੁਲਿਸ ਵਾਲਿਆਂ ਨੇ ਉਹਨੂੰ ਰੋਕ ਲਿਆ ਤੇ ਕਿਹਾ ਕਿ ਦੇਖੋ ਜੀ, ਉਹ ਕਹਿੰਦੇ ਆ ਕਿ ਇਹਦੇ ਕੋਲੋਂ ਸਾਨੂੰ ਖਤਰਾ, ਅਸੀਂ ਇਹਦੇ ਮੱਥੇ ਕੋ ਨਹੀਂ ਲੱਗਣਾ। ਤੇ ਚਲੋ ਉਹ ਵਾਪਸ ਚਲੇ ਗਿਆ, ਉਹਨੂੰ ਭੇਜ ਦਿੱਤਾ। ਪੁਲਿਸ ਵਾਲਿਆਂ ਨੇ ਕਿਹਾ ਕਿ ਜਿੱਥੋਂ ਦਾ ਤੂੰ ਹੈਗਾ ਉੱਥੇ ਚਲੇ ਜਾ, ਅਸੀਂ ਤੈਨੂੰ ਮਿਲਣ ਕੋਈ ਨਹੀਂ ਦੇਣਾ, ਕਿਉਂਕਿ ਉਹ ਸਾਰੇ ਆ ਕੇ ਮੁੰਬਈ ਦੇ ਵਿੱਚ ਬੈਠੇ ਸਨ। ਤੇ ਇਹ ਫਿਰ ਸੁਪਰੀਮ ਕੋਰਟ ਦੇ ਵਿੱਚ ਤੇ ਪਹੁੰਚੇ ਹੋਇਆ ਵਿਧਾਇਕ। ਤਾਂ ਸੁਪਰੀਮ ਕੋਰਟ ਨੇ ਵੀਰਵਾਰ ਯਾਨੀ ਅੱਜ ਇਹ ਫੈਸਲਾ ਦਿੱਤਾ ਵਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਸਪੀਕਰ ਨੇ ਤੁਹਾਨੂੰ ਬੁਲਾਇਆ 6 ਵਜੇ, ਤੁਸੀਂ ਹਾਜ਼ਰ ਹੋ ਜਾਓ, ਔਰ ਜੇ ਤੁਸੀਂ ਕੋਈ ਅਸਤੀਫਾ ਦਿੱਤਾ ਉਹਦੇ ਕਾਰਨ ਜਿਹੜੇ ਆ ਉਹ ਗਿਣਾ ਦਿਓ, ਉਹਨਾਂ ਨੂੰ ਭਰੋਸਾ ਦਿਵਾ ਦਿਓ। ਔਰ ਦੂਜੀ ਗੱਲ, ਸੁਪਰੀਮ ਕੋਰਟ ਨੇ ਆਖਿਆ ਕਿ ਇਹਨਾਂ ਦੀ ਸਿਕਿਉਰਿਟੀ ਦਾ ਜਿਹੜਾ ਉਹ ਖਾਸ ਪ੍ਰਬੰਧ ਕੀਤਾ ਜਾਵੇ, ਤਾਂ ਕਿ ਕੋਈ ਦਬਾਅ ਨਾ ਹੋਵੇ, ਯਾਨੀ ਬਿਲਕੁਲ ਨਿਰਪੀਖ ਢੰਗ ਦੇ ਨਾਲ ਉਹ ਜਾ ਕੇ ਆਪਣਾ ਫੈਸਲਾ ਜਿਹੜਾ ਬਣਾ ਸਕਣ, ਆਪਣਾ ਫੈਸਲਾ ਜਿਹੜਾ ਸੁਣਾ ਸਕਣ। ਖੈਰ ਹੁਣ ਫੈਸਲਾ ਕੀ ਹੋਊਗਾ? ਸ਼ਾਮ 6 ਵਜੇ ਦਾ ਟਾਈਮ ਸੀਗਾ, 3 ਘੰਟੇ ਬੀਤ ਗਏ ਆ, ਕੋਈ ਅਪਡੇਸ਼ਨ ਹਾਲੇ ਤੱਕ ਹੈ ਨਹੀਂ ਗੀ ਕਿ ਕੀ ਫੈਸਲਾ ਹੋਇਆ, ਕੀ ਅੰਤਮ ਨਿਰਣਾ ਹੋਇਆ। ਉਹਦੇ ਲਈ ਇੰਤਜ਼ਾਰ ਕੀਤਾ ਜਾਊਗਾ। ਪਰ ਇਹਨਾਂ ਦੇ ਭਾਗਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਹੁਣ ਖੁਸ਼ਖਬਰੀ ਜਿਹੜੀ ਆ ਦੂਰ ਦੂਰ ਤੱਕ ਦਿਖਾਈ ਕੋਈ ਨਹੀਂ ਦਿੰਦੀ, ਕਿਉਂਕਿ ਇੱਥੇ ਤੇ ਚੱਲਦਾ ਹੀ ਪਿਆ ਜੋ ਚੱਲਦਾ ਪਿਆ। ਗੋਆ ਦੇ ਵਿੱਚ ਵੀ ਇਹੋ ਹੋ ਗਿਆ ਕਿ ਇਹਨਾਂ ਦੇ 15 ਵਿਧਾਇਕਾਂ ਚੋਂ 10 ਨੇ ਪਲਟੀ ਮਾਰੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਹੋ ਗਏ ਆ। ਤਾਂ ਉੱਥੇ ਭਾਰਤੀ ਜਨਤਾ ਪਾਰਟੀ ਕੋਲ 17 ਸੀਟਾਂ ਸੀ, ਉਹ ਬਹੁਮਤ ਵਾਸਤੇ ਜੋੜ ਤੋੜ ਕਰਦੇ ਸਨ। ਹੁਣ ਉਹਨਾਂ ਦੀ ਜ਼ਰੂਰਤ ਹੀ ਕੋਈ ਨਹੀਂ ਰਹਿ ਗਈ, ਕਿਉਂਕਿ ਉਹਨਾਂ ਕਾਂਗਰਸ ਮੁਕਤ ਭਾਰਤ ਦਾ ਨਾਰਾ ਥੋੜਾ ਜਿਹਾ ਚੇਂਜ ਕਰਕੇ ਕਾਂਗਰਸ ਯੁਕਤ ਭਾਰਤੀ ਜਨਤਾ ਪਾਰਟੀ ਬਣਾ ਲਈ। ਤਾਂ ਜਿਹੜੇ ਉਦਾਸ ਸੀਗੇ ਉਹ ਇੱਧਰ ਸ਼ਾਮਲ ਕਰ ਲਏ ਆ, ਹੁਣ ਉਹਨਾਂ ਨੂੰ ਕੋਈ ਲੋੜ ਨਹੀਂ। ਤੇਲੰਗਾਨਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਸੀਗਾ ਮੇਰੇ ਖਿਆਲ ਦੇ ਨਾਲ। ਉੱਥੇ ਵੀ ਇਹਨਾਂ ਦੇ ਕੋਲ 17-18 ਵਿਧਾਇਕ ਸੀ, ਜਿਨ੍ਹਾਂ ਦੇ ਵਿੱਚੋਂ 8-10 ਜਿਹੜੇ ਉਹ ਟੁੱਟ ਕੇ ਉੱਧਰ ਚਲੇ ਗਏ ਸੀਗੇ। ਤਾਂ ਕਾਂਗਰਸ ਦੇ ਕੋਲ ਕੋਈ ਵੀ ਇਹਨਾਂ ਚੀਜ਼ਾਂ ਦਾ ਹੱਲ ਨਹੀਂ ਹੈ। ਹਾਲਾਂਕਿ ਅੱਜ ਮਾਂ ਪੁੱਤਰ ਯਾਨੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਸੰਸਦ ਦੇ ਮੂਹਰੇ ਪ੍ਰਦਰਸ਼ਨ ਤੇ ਕੀਤਾ, ਪਰ ਉਹ ਪ੍ਰਦਰਸ਼ਨ ਨਹੀਂ ਕਰ ਸਕੇ, ਨਾ ਚੋਣਾਂ ਦੇ ਵਿੱਚ ਤੇ ਨਾ ਜਾਤੀ ਤੌਰ ਤੇ, ਜਿਸ ਪ੍ਰਦਰਸ਼ਨ ਨੇ ਇਹਨਾਂ ਨੂੰ ਬੰਨ੍ਹ ਕੇ ਰੱਖਣਾ ਸੀਗਾ। ਜੀ 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 ਬਿਲਕੁਲ। ਲੈਟਸ ਸੀ ਆਉਣ ਵਾਲੇ ਸਮੇਂ 'ਚ ਹੋਰ ਕਿੱਥੇ ਕਿੱਥੇ ਜਿਹੜੇ ਇੱਦਾਂ ਦਾ ਕੰਮ ਹੋਵੇਗਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਪੋਸਟਮਾਰਟਮ ਦੇ ਵਿੱਚ ਖੁਲਾਸਾ ਹੋਇਆ ਹੈ ਵੀ ਤਬਰੇਜ਼ ਨੂੰ ਨਹੀਂ ਮਿਲਿਆ ਸੀ ਸਮੇਂ ਸਿਰ ਇਲਾਜ। ਦੇਖੋ, ਇਹ ਉਹੀ ਮੁੰਡਾ ਜਿਹਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀਗਾ। ਬਿਲਕੁਲ ਉਸ ਵੇਲੇ ਮੌਬ ਲਿੰਚਿੰਗ ਹੋਈ ਸੀਗੀ, ਜਿਸ ਵੇਲੇ ਇਹਨਾਂ ਦੀ ਸਰਕਾਰ ਦੂਸਰੀ ਟਰਮ ਦੇ ਵਿੱਚ ਨਵੀਂ ਆਈ ਸੀ ਜੀ। ਤਾਂ ਇਹ ਜਿਹੜਾ ਮੁੰਡਾ ਮਾਰਿਆ ਸੀਗਾ ਤਬਰੇਜ਼, ਇਹਦੇ ਬਾਰੇ ਦੇਖੋ ਗੱਲ ਤੇ ਇਹ ਸੀਗੀ ਕਿ ਇਹਨੂੰ ਭੀੜ ਨੇ ਕੁੱਟਿਆ। ਪਹਿਲੀ ਗੱਲ ਤੇ ਇੱਥੇ ਹੀ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਬੜੀ ਵੱਡੀ ਫੇਲੀਅਰ ਹੁੰਦੀ ਆ ਕਿ ਭੀੜ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਲੈਂਦੀ ਹੈ, ਚਾਹੇ ਕਾਰਨ ਕੋਈ ਵੀ ਹੋਵੇ, ਉਹਦੇ ਪਿੱਛੇ ਵਜ੍ਹਾ ਕੋਈ ਵੀ ਰਹੀ ਹੋਵੇ। ਫਿਰ ਦੂਜੀ ਚੀਜ਼ ਇਹ ਆ ਕਿ ਪੁਲਿਸ ਜਿਹੜੀ ਆ ਉਹ ਵੇਲੇ ਸਿਰ ਨਹੀਂ ਪਹੁੰਚਦੀ। ਤੀਜੀ ਚੀਜ਼ ਇਹ ਆ ਕਿ ਜੇ ਪੁਲਿਸ ਪਹੁੰਚ ਵੀ ਗਈ ਆ, ਬੰਦਾ ਫਿਰ ਦੂਜੇ ਤੀਜੇ ਦਿਨ ਮਰ ਜਾਵੇ ਤੇ ਉਸ ਤੋਂ ਬਾਅਦ ਉਹਦੇ ਪੋਸਟਮਾਰਟਮ 'ਚ ਏਦਾਂ ਦੀਆਂ ਚੀਜ਼ਾਂ ਹੋਣ, ਫਿਰ ਤੇ ਸ਼ਰਮ ਦੇ ਨਾਲ ਮੈਂ ਕਹਿੰਦਾ ਕਿ ਮਰ ਜਾਣਾ ਚਾਹੀਦਾ। ਕਿਉਂਕਿ ਦੇਖੋ, ਜਿਹੜੀ ਇਹ ਪੋਸਟਮਾਰਟਮ ਦੀ ਰਿਪੋਰਟ ਆਈ ਵੀ ਹੈ, ਇਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਡਾਕਟਰਾਂ ਨੇ ਕਿਹਾ ਕਿ ਦੇਖੋ ਇਹਦੀ ਜਿਹੜੀ ਹਾਲਤ ਸੀ ਉਹ ਬੜੀ ਗੰਭੀਰ ਸੀਗੀ। ਕਹਿੰਦਾ ਭਾਵ ਇਹ ਆ ਕਿ ਮੌਤ ਤੋਂ ਬਾਅਦ ਜਿਹੜਾ ਪੋਸਟਮਾਰਟਮ ਹੋਇਆ, ਉਹਨਾਂ ਆਖਿਆ ਕਿ ਇਹਦੀ ਸਿਰ ਦੀ ਹੱਡੀ ਜਿਹੜੀ ਆ ਉਹ ਬਹੁਤ ਜ਼ਿਆਦਾ ਨੁਕਸਾਨੀ ਪਈ ਸੀ, ਇੱਥੋਂ ਤੱਕ ਕਿ ਇਹਦੇ ਗਲ ਦੀ ਵੀ ਹੱਡੀ ਟੁੱਟੀ ਪਈ ਸੀ। ਤੇ ਜਿਹੜਾ ਡਾਕਟਰ ਜਿਹਨੇ ਇਹਦਾ ਚੈੱਕਅਪ ਕੀਤਾ, ਮੈਡੀਕਲ ਚੈੱਕਅਪ ਕੀਤਾ, ਹੁਣ ਪਤਾ ਨਹੀਂ ਉਹ ਕਿਹੋ ਜਿਹਾ ਡਾਕਟਰ ਸੀ, ਉਹ ਕਹਿੰਦੇ ਕਿ ਉਹਨੇ ਗੰਭੀਰਤਾ ਨਾਲ ਲਿਆ ਹੀ ਨਹੀਂ ਹੈ। ਇਹ ਸਿਰ ਦੀ ਹੱਡੀ ਟੁੱਟੀ ਹੋਈ ਆ ਤਾਂ ਉਹਨੂੰ ਨਜ਼ਰ ਨਹੀਂ ਆਇਆ, ਤਾਂ ਮਤਲਬ ਹੈ ਕਿ ਡਾਕਟਰ ਨੇ ਚੰਗੀ ਤਰ੍ਹਾਂ ਜਾਂਚ ਪੜਤਾਲ ਨਹੀਂ ਕੀਤੀ ਤੇ ਨਾ ਹੀ ਉਹਨੇ ਬ੍ਰੇਨ ਹੈਮਰੇਜ ਦੇ ਲਈ ਇਹਦਾ ਕੋਈ ਇਲਾਜ ਕੀਤਾ, ਨਾ ਇਹਨੂੰ ਕੋਈ ਅੱਗੇ ਤੋਰਿਆ। ਸੋ ਇਹ 2 ਮੇਜਰ ਸੱਟਾਂ ਸੀਗੀਆਂ ਉਹਦੇ। ਇੱਕ ਗਲੇ ਦੀ ਹੱਡੀ ਟੁੱਟੀ ਹੋਈ ਸੀ,
ਦੂਸਰਾ ਇਹ ਕਿ ਉਹਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਸੱਟ ਸੀ। ਤਾਂ ਉਸ ਡਾਕਟਰ ਨੇ ਕੀ ਕੀਤਾ, ਨਕਮੇ ਡਾਕਟਰ ਨੇ, ਉਹਨੇ ਵਾਪਸ ਇੱਕ ਸਧਾਰਨ ਜਿਹਾ ਚੈੱਕਅਪ ਕਰਕੇ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਨੇ ਚੱਕ ਕੇ ਉਹਨੂੰ ਜੇਲ੍ਹ 'ਚ ਭੇਜ ਦਿੱਤਾ, ਜਿੱਥੇ ਇੰਜਰੀ ਕਰਕੇ ਉਹਦੀ ਡੈਥ ਹੋ ਗਈ। ਤਾਂ ਇਹਦਾ ਮਤਲਬ ਇਹ ਕਿ ਭੀੜ ਨੇ ਕੁੱਟਿਆ। ਇਸ ਗੱਲ ਤੇ ਮੋਹਰ ਲੱਗਦੀ ਆ ਕਿ ਹੱਡੀਆਂ ਟੁੱਟੀਆਂ, ਸਿਰ ਦੀ ਵੀ ਹੱਡੀ ਟੁੱਟੀ ਆ, ਗਲ ਵਾਲੀ ਹੱਡੀ ਟੁੱਟੀ ਆ, ਤਾਂ ਭੀੜ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ। ਇਸ ਗੱਲ ਤੇ ਵੀ ਮੋਹਰ ਲੱਗਦੀ ਆ ਕਿ ਪੁਲਿਸ ਨੇ ਆਪਣਾ ਰੋਲ ਠੀਕ ਢੰਗ ਨਾਲ ਅਦਾ ਨਹੀਂ ਕੀਤਾ, ਕਿਉਂਕਿ ਇਹਨਾਂ ਨੂੰ ਜਿਹੜੀ ਜਾਣਕਾਰੀ ਮਿਲੀ ਸੀ ਪੁਲਿਸ ਨੂੰ ਘਟਨਾ ਦੀ, ਉਹ 2 ਵਜੇ ਮਿਲੀ ਸੀ ਰਾਤ ਨੂੰ, ਤੇ ਇਹ ਤੜਕੇ 6 ਵਜੇ ਉੱਥੇ ਪਹੁੰਚਦੇ ਆ। ਤੁਸੀਂ ਆਪ ਅੰਦਾਜ਼ਾ ਲਾ, ਇਹ 4 ਘੰਟੇ ਲੇਟ ਪੁਲਿਸ ਪਤਾ ਨਹੀਂ ਹੁਣ ਕਿੱਥੇ ਲੇਟੀ ਰਹੀ ਆ। ਤਾਂ ਤੀਜੀ ਚੀਜ਼ ਇਹ ਹੈ ਕਿ ਇਹਨਾਂ ਨੇ ਉਸ ਤੋਂ ਬਾਅਦ ਵੀ ਉਹਦਾ ਇਲਾਜ ਚੱਜ ਨਾਲ ਨਹੀਂ ਕਰਾਇਆ। ਸੋ ਇਹ ਨਾਕਾਮੀਆਂ ਨੇ, ਇਹ ਨਾ ਅਹਿਲੀਅਤ ਆ। ਤਾਂ ਇਹਦੇ ਵਿੱਚ ਹੁਣ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਭੀੜ ਤੇ ਪਰਚਾ ਹੋਣਾ ਹੀ ਚਾਹੀਦਾ। ਪੁਲਿਸ ਔਰ ਜਿਹੜਾ ਉਹ ਡਾਕਟਰ ਆ ਉਹਦੇ ਤੇ ਤਾਂ ਖਾਸ ਤੌਰ ਤੇ ਕਾਰਵਾਈ ਕਰਨੀ ਚਾਹੀਦੀ ਹੈ ਕਿ ਤੁਸੀਂ ਨਕਮੇ ਕੀਤਾ ਕਿ ਜੇ ਬੰਦੇ ਦੇ ਨਾਲ ਕੋਈ ਭਾਣਾ ਇਸ ਤਰ੍ਹਾਂ ਦਾ ਵਾਪਰ ਜਾਂਦਾ ਤੇ ਤੁਸੀਂ ਉਹਦੀ ਕੋਈ ਜਾਨ ਮਾਲ ਦੀ ਕੋਈ ਹਿਫਾਜ਼ਤ ਤੇ ਕਰੋ, ਕੋਈ ਫਰਜ਼ ਤੇ ਨਿਭਾਓ ਨਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਹਾਈ ਕੋਰਟ ਦੀ ਸੁਖਬੀਰ ਬਾਦਲ ਤੇ ਮਜੀਠੀਏ ਦੇ ਉੱਤੇ ਸਖਤੀ ਆ, ਆਮ ਬੰਦੇ ਦੇ ਉੱਤੇ ਤਾਂ ਦੂਜੇ ਕੋਰਟ ਹੀ ਬੜਾ ਹਾਵੀ ਪੈ ਜਾਂਦਾ, ਇੱਥੇ ਹਾਈ ਕੋਰਟ ਨੂੰ ਬਾਰ-ਬਾਰ ਕਹਿਣਾ ਪੈ ਰਿਹਾ ਬੜਾ ਕੁਛ। ਨਹੀਂ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੂੰ ਅੱਜ ਪੇਸ਼ ਹੋਣਾ ਪਿਆ ਹਾਈ ਕੋਰਟ ਦੇ ਵਿੱਚ। ਤਾਂ ਮੇਰੇ ਖਿਆਲ ਦੇ ਨਾਲ ਇਹ ਵੱਡੀ ਗੱਲ ਆ। ਸੋ ਇਹ ਇਕੱਲੀ ਸਖਤੀ ਵਾਲਾ ਮਾਜ਼ਰਾ ਨਹੀਂ ਹੈ ਕਿ ਇਕੱਲੀ ਸਖਤੀ ਕਰ ਦਿੱਤੀ, ਕੋਈ ਝਾੜ ਪਾ ਦਿੱਤੀ, ਕੋਈ ਝੰਬ ਕਰ ਦਿੱਤੀ, ਨਹੀਂ, ਇਹਨਾਂ ਨੂੰ ਅੱਜ ਪੇਸ਼ ਹੋਣਾ ਪਿਆ। ਤੁਹਾਨੂੰ ਪਤਾ ਹੀ ਆ ਕਿ ਇਹਨਾਂ ਦੇ ਖਿਲਾਫ ਇੱਕ ਮੁਕੱਦਮਾ ਚੱਲਦਾ ਪਿਆ ਜੋ ਕਿ ਰਣਜੀਤ ਸਿੰਘ ਕਮਿਸ਼ਨ ਵੱਲੋਂ ਦਾਇਰ ਕੀਤਾ ਗਿਆ ਸੀਗਾ, ਜਿਹੜਾ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬਣਿਆ ਸੀਗਾ। ਉਹਦੇ ਖਿਲਾਫ ਇਹਨਾਂ ਨੇ ਲਗਾਤਾਰ ਸਾਲੇ ਭਣਵਈਏ ਨੇ ਕੁਝ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਸੀਗੀਆਂ ਜਿਨ੍ਹਾਂ ਤੋਂ ਖਫਾ ਹੋ ਕੇ ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਸੀਗੇ ਉਹ ਚਲੇ ਗਏ ਸੀਗੇ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਫਿਰ ਇਹਨਾਂ ਨੂੰ ਤਲਬ ਕੀਤਾ ਸੀਗਾ। ਉਸ ਤੋਂ ਬਾਅਦ ਇਹ ਮਾਮਲਾ ਹੁਣ ਇੱਥੋਂ ਤੱਕ ਪਹੁੰਚਿਆ ਵਾ ਕਿ ਇਹਨਾਂ ਦੋਨਾਂ ਨੂੰ ਉੱਥੇ ਹਾਈ ਕੋਰਟ ਦੇ ਵਿੱਚ ਜਾ ਕੇ ਨਿੱਜੀ ਤੌਰ ਤੇ ਪੇਸ਼ ਹੋਣਾ ਪਿਆ ਵਾ। ਤੇ ਇਸ ਤੇ ਪਹਿਲਾਂ ਦੱਸਿਆ ਕਿ ਇਹਨਾਂ ਦੇ ਵਕੀਲ ਨੇ ਕਾਫੀ ਜ਼ਿਰਾ ਕੀਤੀ ਕਿ ਦੇਖੋ ਜੀ, ਇਹਦੀ ਸੁਣਵਾਈ ਮਾਮਲੇ ਦੀ ਜਿਹੜੀ ਆ ਉਹ ਸਮਨ ਕੇਸ ਵਾਂਗੂ ਹੀ ਹੋਣੀ ਚਾਹੀਦੀ ਆ, ਤੇ ਇਹਦੇ ਨਾਲ ਹੀ CRPC ਦੇ ਜਿਹੜੇ ਪ੍ਰਬੰਧ ਹੈ ਉਹਨਾਂ ਦੇ ਮੁਤਾਬਕ ਮੁਲਜ਼ਮ ਨੂੰ ਪੇਸ਼ੀ ਤੋਂ ਛੋਟ ਦਿੱਤੀ ਜਾ ਸਕਦੀ ਆ। ਜਿਹੜੇ ਰਣਜੀਤ ਸਿੰਘ ਦੇ ਵਕੀਲ ਸੀਗੇ APS ਪਿਓਰ, ਉਹਨਾਂ ਨੇ ਕਿਹਾ ਕਿ ਦੇਖੋ, ਕਮਿਸ਼ਨ ਆਫ ਇਨਕੁਆਇਰੀ ਐਕਟ ਦੇ ਸੈਕਸ਼ਨ 10 ਤਹਿਤ ਅਪਰਾਧਿਕ ਸ਼ਿਕਾਇਤ ਦੀ ਸੁਣਵਾਈ ਵਾਰੰਟਾਂ ਵਾਂਗ ਹੀ ਹੋਣੀ ਚਾਹੀਦੀ ਹੈ। ਮਤਲਬ ਇਹ ਜਿਹੜਾ ਕਮਿਸ਼ਨ ਬਣਿਆ ਸੀਗਾ, ਗਠਿਤ ਹੋਇਆ ਸੀਗਾ, ਇਹ ਕਮਿਸ਼ਨ ਆਫ ਇਨਕੁਆਇਰੀ ਐਕਟ ਦੇ ਤਹਿਤ ਗਠਿਤ ਹੋਇਆ ਸੀਗਾ। ਤਾਂ ਇਹਦੀ ਗੰਭੀਰਤਾ ਜਿਹੜੀ ਆ ਉਹ ਆਮ ਕੇਸ ਦੇ ਨਾਲੋਂ ਜ਼ਿਆਦਾ ਵਧੇਰੇ ਆ। ਤਾਂ ਵਾਰੰਟ ਕੇਸ ਦੇ ਵਿੱਚ ਮੁਲਜ਼ਮ ਦੀ ਅਦਾਲਤ 'ਚ ਨਿੱਜੀ ਪੇਸ਼ੀ ਜ਼ਰੂਰੀ ਹੈ, ਲਾਜ਼ਮੀ ਹੈ। ਇਹ ਥੋੜੀ ਜਿਹੀ ਜ਼ਰਾ ਹੋਈ ਆ, ਥੋੜੀ ਜਿਹੀ ਇਹ ਬਾਹਰ ਆਈ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਦੇਖੋ, ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਨੂੰ ਹਾਜ਼ਰੀ ਤੇ ਭਰਨੀ ਪੈ ਗਈ ਆ। ਹੁਣ ਦੇਖੋ, ਹਾਜ਼ਰੀ ਇਸ ਮਾਮਲੇ 'ਚ ਹੀ ਨਹੀਂ ਇਹਨਾਂ ਨੂੰ ਭਰਨੀ ਪਈ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਔਕੜਾਂ ਦਿੱਕਤਾਂ ਇਹਨਾਂ ਦੇ ਸਾਹਮਣੇ ਹੋਰ ਵੀ ਆਉਣਗੀਆਂ, ਕਿਉਂਕਿ ਜਿਹੜਾ ਇਹਨਾਂ ਨੇ ਉਹ ਮੱਲਿਆ ਸੀਗਾ ਪੁੱਲ, ਉਸ ਤੋਂ ਬਾਅਦ ਪਰਚੇ ਦਰਜ ਹੋਏ ਸੀਗੇ, ਉਹਦੀ ਸ਼ਿਕਾਇਤ ਵੀ ਹਾਈ ਕੋਰਟ 'ਚ ਚਲੇ ਗਈ ਆ। ਤਾਂ ਜਿਹੜੀਆਂ RTI ਤੋਂ ਜਾਣਕਾਰੀਆਂ ਮਿਲੀਆਂ ਸੀਗੀਆਂ ਕਿ ਪੁਲਿਸ ਕਹਿੰਦੀ ਹੈ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਨੂੰ ਲੱਭਦੇ ਨਹੀਂ ਹੈ, ਤਾਂ ਉਸ ਮਾਮਲੇ ਦੇ ਵਿੱਚ ਸਪੀਕਰ ਦੇ ਕੋਲ ਚੀਜ਼ਾਂ ਚਲੀਆਂ ਗਈਆਂ। ਸਪੀਕਰ ਨੂੰ ਕਿਹਾ ਕਿ ਤੁਸੀਂ ਦੱਸ ਦਿਓ ਕਿ ਉਹ ਕਿੱਥੇ ਬਹਿੰਦੇ ਆ ਕੇ। ਤਾਂ ਇਹ ਗੱਲ ਬੜੀ ਹਾਸੋਹੀਣੀ ਹੈ ਕਿ ਪੁਲਿਸ ਕਾਗਜ਼ਾਂ 'ਚ ਕਹੀ ਜਾਂਦੀ ਆ ਕਿ ਉਹ ਲੱਭਦੇ ਨਹੀਂ ਹੈ, ਤਾਂ ਉਹ ਤੇ ਅਸੈਂਬਲੀ ਦੇ ਵਿੱਚ ਵੀ ਚਲੇ ਜਾਂਦੇ ਰਹੇ ਇਸ ਦੌਰਾਨ। ਤਾਂ ਉਹ ਮਾਮਲਾ ਵੀ ਮੇਰੇ ਖਿਆਲ ਦੇ ਨਾਲ ਕੋਰਟ ਦੇ ਵਿੱਚ ਜਾਊਗਾ। ਅੰਤ ਨੂੰ ਹਾਈ ਕੋਰਟ ਨੇ ਉਹਦੇ ਤੇ ਵੀ ਸ਼ਾਇਦ ਸਖਤੀ ਕਰ ਦੇਣੀ ਆ, ਜਾਂ ਫਿਰ ਨਾਲ ਜ਼ਮਾਨਤਾਂ ਲੈਣੀਆਂ ਪੈਣਗੀਆਂ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਫਰਾਕ ਦਿਲੀ ਵਿਖਾ ਕੇ ਉਹ ਮਾਮਲੇ ਜਿਹੜੇ ਉਹ ਖਾਰਜ ਕਰਨੇ ਪੈਣਗੇ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਪਾਕਿਸਤਾਨ ਵੱਲੋਂ ਲਾਏ ਐਂਟਰੀ ਟੈਕਸ ਨੂੰ ਕਮੇਟੀ ਨੇ ਜਜ਼ੀਆ ਕਰਾਰ ਦਿੱਤਾ। ਦੇਖੋ, ਜਜ਼ੀਆ ਟੈਕਸ ਇਹਨਾਂ ਨੇ ਕਰਾਰ ਦਿੱਤਾ ਇਸ ਕਰਕੇ ਕਿਉਂਕਿ ਪਾਕਿਸਤਾਨ ਵੱਲੋਂ ਇੱਕ ਐਂਟਰੀ ਟੈਕਸ ਲਾਇਆ ਗਿਆ। ਦੱਸਦੇ ਕਿ ਐਂਟਰੀ ਫੀਸ ਜਿਹੜੀ ਆ ਉਹ ਹੈਗੀ ਆ $110। $110 ਦੀ ਤੁਸੀਂ ਹੁਣ ਕੱਢ ਲਓ ਲਗੁੱਤਮ ਕਿੰਨੀ ਬਣਦੀ ਆ, ਕਿੰਨਾ ਬਣਦਾ ਸਾਡਾ ਇੰਡੀਆ ਦਾ ਰੁਪਈਆ, ਕਿਉਂਕਿ ਮੈਨੂੰ ਤੇ ਇਹਨਾਂ ਪਤਾ ਨਹੀਂ ਹੈ। ਵੈਸੇ ਵੀ ਮੈਂ ਹਿਸਾਬ ਦੇ ਵਿੱਚ ਮਾਸਟਰ ਤੋਂ ਹਮੇਸ਼ਾ ਜੁੱਤੀਆਂ ਹੀ ਖਾਂਦਾ ਰਿਹਾ, ਹਿਸਾਬ ਕਿਤਾਬ ਉਲਟਾ ਪੁਲਟਾ ਹੋ ਜਾਂਦਾ ਹੈਗਾ। ਤਾਂ $110 ਮੇਰੇ ਖਿਆਲ ਦੇ ਨਾਲ $7-8 ਹਜ਼ਾਰ ਰੁਪਈਆ ਤੇ ਘੱਟੋ ਘੱਟ ਬਣੂਗਾ ਹੀ। ਬਿਲਕੁਲ। ਤਾਂ
ਇਹ ਜਿਹੜੀ ਰਕਮ ਆ ਉਹ ਐਂਟਰੀ ਟੈਕਸ ਦੇ ਰੂਪ ਦੇ ਵਿੱਚ ਜਾਂ ਐਂਟਰੀ ਉਹਨਾਂ ਨੇ ਜੋ ਫੀਸ ਰੱਖੀ ਆ ਉਹਦੇ ਰੂਪ ਦੇ ਵਿੱਚ ਇੱਕ ਸ਼ਰਧਾਲੂ ਨੂੰ ਉੱਥੇ ਅਦਾ ਕਰਨੀ ਪਊਗੀ। ਤਾਂ ਜਿਹਨੂੰ ਇਹਨਾਂ ਨੇ ਜਜ਼ੀਆ ਕਰਾਰ ਦਿੱਤਾ ਤੇ ਇਹ ਕਿਹਾ ਕਿ ਦੇਖੋ ਜੀ, ਇਹ ਜੋ ਪਾਕਿਸਤਾਨ ਵਸੂਲਣ ਦੀ ਤਿਆਰੀ ਕਰਦਾ ਪਿਆ, ਫੌਰੀ ਤੌਰ ਤੇ ਮੰਗ ਉਠਾਓ ਕਿ ਇਹ ਸਭ ਕੁਛ ਹੈ ਜਿਹੜਾ ਬੰਦ ਕੀਤਾ ਜਾਵੇ। ਤਾਂ SGPC ਨੇ ਕਾਫੀ ਵੱਡੇ ਪੱਧਰ ਤੇ ਇਹਦੀ ਵਿਰੋਧਤਾ ਕੀਤੀ। ਹੁਣ ਵੇਖੋ ਪਾਕਿਸਤਾਨ ਵੱਲੋਂ ਕੀ ਪ੍ਰਤੀਕਰਮ ਆਉਂਦਾ, ਪਰ ਮੇਰੇ ਖਿਆਲ ਦੇ ਨਾਲ ਇਹ ਰਕਮ ਜ਼ਿਆਦਾ ਵਧੇਰੇ ਆ, ਕਿਉਂਕਿ ਜਿਹੜਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਆ ਉਹ ਓਨਾ ਹੀ ਗਰੀਬ ਲਈ ਆ, ਓਨਾ ਹੀ ਅਮੀਰ ਲਈ ਆ। ਤੇ ਇਹ ਰਕਮ ਥੋੜੀ ਜਿਹੀ ਜ਼ਿਆਦਾ। ਹਾਂ, ਉਹਨਾਂ ਨੇ ਵੇਖੋ ਦੂਸਰਾ ਪੱਖ ਵੀ ਵੇਖਣਾ ਚਾਹੀਦਾ, ਵਿਚਾਰਨਾ ਚਾਹੀਦਾ। ਐਸਾ ਉਹਨਾਂ ਨੇ ਵੀ ਖਾਸਾ ਖਰਚ ਕੀਤਾ, ਡਿਵੈਲਪ ਕੀਤਾ ਏਰੀਆ, ਕੁਛ ਨਾ ਕੁਛ ਤੇ ਅਗਲਾ ਫਾਇਦਾ ਜਿਹੜਾ ਲੋਚਦਾ ਹੀ ਆ। ਉਹਨਾਂ ਨੇ ਆਪਣਾ ਵੀ ਹਿਸਾਬ ਕਿਤਾਬ ਲਾਉਣਾ, ਪਰ ਇਹ ਜ਼ਰੂਰ ਆ ਕਿ ਇਸ ਰਕਮ ਨੂੰ ਥੋੜਾ ਜਿਹਾ ਘੱਟ ਕੀਤਾ ਜਾ ਸਕਦਾ, ਕਿਉਂਕਿ ਜੇ ਮੰਨ ਲਓ ਕੋਈ ਗਰੀਬ ਸ਼ਰਧਾਲੂ ਜਾਂਦਾ ਜਿਹਦਾ ਬਾਬਾ ਨਾਨਕ ਉਹ ਨਹੀਂ ਆ, ਜਿੰਨਾ ਕਿਸੇ ਦੂਸਰੇ ਸ਼ਰਧਾਲੂ ਦਾ, ਤਾਂ ਉਹਨੂੰ ਬਹੁਤ ਔਖਾ ਹੋ ਜਾਣਾ। ਤਾਂ ਇਸ ਤਰ੍ਹਾਂ ਇੱਕ ਰਕਮ ਜਿਹੜੀ ਜਤਾਉਣੀ ਆ ਉਹ ਕਈ ਵਾਰ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਸਧਾਰਨ ਬੰਦੇ ਵਾਸਤੇ। ਹਾਂ, ਜਿਹੜਾ ਸਰਦਾ ਪੁੱਜਦਾ ਜਿਹੜਾ ਅਮੀਰ ਆ, ਕੋਈ 7-8 ਹਜ਼ਾਰ ਰੁਪਇਆ ਅੱਜ ਦੀ ਤਰੀਕ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੈਗਾ, ਪਰ ਕਈ ਵਾਰ ਕਿਸੇ ਬੰਦੇ ਲਈ ਰਕਮ ਜਿਹੜੀ ਹੈ ਬਹੁਤ ਵੱਡੀ ਹੋ ਜਾਂਦੀ ਆ। ਇੱਥੇ ਆਪਾਂ ਪਿਛਲੇ ਹਫ਼ਤੇ ਇੱਕ ਖਬਰ ਕੀਤੀ ਜਿਹਦੇ ਵਿੱਚ 2100 ਰੁਪਇਆ ਨਹੀਂ ਸੀ ਜੁੜਿਆ ਇੱਕ ਪਰਿਵਾਰ ਤੋਂ, ਤੇ ਗੁਰੂ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਗੁਰੂ ਘਰ ਦੇ ਕੰਮੇ ਪ੍ਰਬੰਧਕਾਂ ਨੇ। ਜਿਨ੍ਹਾਂ ਕੋਲ 2100 ਰੁਪਇਆ ਨਹੀਂ ਹੁੰਦਾ, ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਕੋਲ ਏਡੀ ਰਕਮ ਜਿਹੜੀ ਆ ਉਹ ਨਹੀਂ ਹੋ ਸਕਦੀ, ਨਹੀਂ ਜੁਟਾਈ ਜਾ ਸਕਦੀ। ਤਾਂ ਕੀ ਉਹ ਬਾਬੇ ਦੇ ਦਰ ਤੇ ਜਾ ਕੇ ਨਤਮਸਤਕ ਨਹੀਂ ਹੋ ਸਕਦੇ? ਬਹੁਤ ਵੱਡਾ ਸਵਾਲ ਆ। ਸੋ ਵਿਰੋਧਤਾ ਜਿਹੜੀ ਆ ਕਮੇਟੀ ਦੀ ਆਪਣੀ ਥਾਂ ਤੇ ਆ, ਪਾਕਿਸਤਾਨ ਦਾ ਪੱਖ ਆਪਣੀ ਥਾਂ ਤੇ ਆ, ਪਰ ਵਿਚਾਰਨ ਵਾਲੀ ਗੱਲ ਆ ਕਿ ਇਸ ਤਰ੍ਹਾਂ ਦਾ ਫਿਕਸ ਟੈਕਸ ਨਹੀਂ ਰੱਖਣਾ ਚਾਹੀਦਾ, ਕਿਉਂਕਿ ਜਦੋਂ ਪਾਕਿਸਤਾਨ ਚੋਂ ਇੱਥੇ ਸ਼ਰਧਾਲੂ ਆਉਂਦੇ, ਕਿਉਂਕਿ ਬਹੁਤ ਸਾਰੀਆਂ ਜਗ੍ਹਾ ਨੇ ਜਿਨ੍ਹਾਂ ਦੇ ਸ਼ਰਧਾਲੂ ਪਾਕਿਸਤਾਨ ਤੋਂ ਇੱਥੇ ਆਉਂਦੇ ਆ, ਤੇ ਜੇ ਇਸ ਤਰ੍ਹਾਂ ਦਾ ਕੋਈ ਟੈਕਸ ਹੈ ਜਾਂ ਇਸ ਤਰ੍ਹਾਂ ਦਾ ਕੋਈ ਐਂਟਰੀ ਵਾਲਾ ਹੈ ਨਹੀਂ ਗਾ ਝੰਜਟ, ਤਾਂ ਫਿਰ ਉੱਥੇ ਨਹੀਂ ਰੱਖਿਆ ਜਾਣਾ ਚਾਹੀਦਾ। ਹਾਂ, ਡਿਵੈਲਪਮੈਂਟ ਵਾਸਤੇ ਉੱਦਾਂ ਹੀ ਰੱਖਦੇ ਨੇ ਮੇਰੇ ਖਿਆਲ ਦੇ ਨਾਲ, ਜਿੱਦਾਂ ਇੱਥੇ ਟੋਕਰੀਆਂ ਰੱਖੀਆਂ ਹੁੰਦੀਆਂ ਕਾਰ ਸੇਵਕਾਂ ਨੇ ਜਾਂ ਗੋਲਕਾਂ ਰੱਖੀਆਂ ਹੁੰਦੀਆਂ ਨੇ, ਜੋ ਉੱਥੇ ਰੱਖਦੇ ਨੇ ਤਾਂ ਉੱਦਾਂ ਹੀ ਭਰ ਦੇਣੀ ਆ ਸ਼ਰਧਾਲੂਆਂ ਨੇ, ਕੋਈ ਕਸਰ ਨਹੀਂ ਛੱਡਣੀ ਉੱਥੇ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਇੱਕ ਸ਼ਰਮਨਾਕ ਗੱਲ ਨਿਕਲ ਆਈ, ਹੁਸ਼ਿਆਰਪੁਰ ਦੇ ਵਿੱਚ ਪੁਲਿਸ ਤੇ ਜਵਾਨਾਂ ਨੇ ਹੀ ਕੀਤਾ ਨਾਬਾਲਗ ਦੇ ਨਾਲ ਗੈਂਗ ਰੇਪ। ਦੇਖੋ, ਇਹ ਘਟਨਾ ਜਿਹੜੀ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵਾਪਰੀ ਆ, ਜਿੱਥੇ ਦੱਸਦੇ ਕਿ ਪੁਲਿਸ ਦੇ ਜਵਾਨਾਂ ਨੇ 16 ਸਾਲ ਦੀ ਇੱਕ ਨਾਬਾਲਗ ਬੱਚੀ ਦੀ ਪੱਤ ਲੁੱਟੀ ਆ। ਤੇ ਇਹ ਬੱਚੀ ਜਿਹੜੀ ਆ ਉਹ ਦੱਸਦੇ ਆ ਕਿ ਕਿਸੇ ਸੰਬੰਧੀ ਦੇ ਕੋਲੋਂ ਮਿਲ ਕੇ ਤੇ ਪੱਤਦੀ ਪਈ ਸੀਗੀ। ਇਹ GRP ਦੇ ਮੁਲਾਜ਼ਮ ਸੀਗੇ, ਯਾਨੀ ਰੇਲਵੇ ਦੇ ਮੁਲਾਜ਼ਮ ਸੀਗੇ, ਤੇ ਇਹਨਾਂ ਨੇ ਪੁੱਛਗਿੱਛ ਦੇ ਬਹਾਨੇ ਉਸ ਕੁੜੀ ਨੂੰ ਰੋਕ ਲਿਆ ਤੇ ਫਿਰ ਦੱਸਦੇ ਆ ਕਿ ਰੇਲਵੇ ਦੇ ਸਰਕਾਰੀ ਕੁਆਟਰ 'ਚ ਲੈ ਗਏ, ਜਿੱਥੇ ਇਹਨਾਂ ਨੇ ਜਾ ਕੇ ਸਮੂਹਿਕ ਬਲਾਤਕਾਰ ਕਰ ਦਿੱਤਾ। ਤੇ ਪੀੜਤ ਲੜਕੀ ਦਾ ਚਾਚਾ ਉਹਨੂੰ ਰੇਲਵੇ ਤੇ ਸਟੇਸ਼ਨ ਤੇ ਉੱਤੇ ਛੱਡਣ ਆਇਆ ਸੀਗਾ, ਤੇ ਜਦੋਂ ਉਸ ਲੜਕੀ ਨੇ ਇਹ ਸਾਰੀ ਗੱਲ ਦੱਸੀ, ਉਹ ਜਦੋਂ ਮਿਲਿਆ ਕਿ ਕੀ ਗੱਲ ਹੋਈ ਆ, ਤਾਂ ਫਿਰ ਉਹਨੇ ਕਹਾਣੀ ਦੱਸੀ। ਉਸ ਤੋਂ ਬਾਅਦ ਫਿਰ ਰੌਲਾ ਪੈ ਗਿਆ। ਦੱਸਦੇ ਆ ਕਿ ਲੋਕਾਂ ਨੇ ਫਿਰ ਪੁਲਿਸ ਮੁਲਾਜ਼ਮਾਂ ਨੂੰ ਫੜ ਕੇ ਜਿਹੜਾ ਪੁਲਿਸ ਦੇ ਹਵਾਲੇ ਕਰ ਦਿੱਤਾ, ਤੇ ਦੋਵਾਂ ਨੇ ਮੀਡੀਆ ਦੇ ਸਾਹਮਣੇ ਦੱਸਦੇ ਆ ਕਿ ਆਪਣੀ ਇਹ ਘਿਨੌਣੀ ਕਰਤੂਤ ਹੈ ਜਿਹੜੀ ਉਹ ਕਬੂਲ ਵੀ ਲਈ ਆ ਕਿ ਉਹਨਾਂ ਨੇ ਇਹ ਗੁਨਾਹ ਜਿਹੜਾ ਉਹ ਕੀਤਾ ਵਾ। ਸੋ ਬਹੁਤ ਮਾੜੀ ਖਬਰ ਹੈ, ਬਹੁਤ ਮੰਦਭਾਗੀ ਖਬਰ ਹੈ। ਹੁਣ ਦੇਖੋ, ਪਹਿਰੇਦਾਰ ਹੀ ਪੱਤਾ ਲੁੱਟਣ ਲੱਗ ਪੈਣ ਤੇ ਬੰਦਾ ਜਾਊ ਕਿੱਥੇ? ਉਹਦਾ ਕੋਈ ਰਾਖਸ਼, ਕੋਈ ਹੋਰ ਕੋਈ ਬੰਦਾ ਬਘਿਆੜ ਮਗਰ ਲੱਗ ਜਾਵੇ ਤੇ ਭੱਜ ਕੇ ਅਗਲਾ ਥਾਣੇ 'ਚ ਵੜਦਾ ਜਾਂ ਖਾਕੀ ਧਾਰਕਾਂ ਦੇ ਕੋਲ ਜਾ ਕੇ ਖੜਦਾ ਕਿ ਭਾਈ ਸਾਨੂੰ ਬਚਾਓ, ਤੇ ਜੇ ਉਹੀ ਅੱਗੋਂ ਲੁੱਟਣ ਪੈ ਜਾਣ ਤੇ ਬੰਦਾ ਜਾਊ ਕਿੱਥੇ? ਫਿਰ ਪਾਕਿਸਤਾਨ ਵਾਲਾ ਕੋਲ ਜਾਊ ਕਿ ਸਾਨੂੰ ਬਚਾਓ। ਤਾਂ ਸਮਝ ਤੋਂ ਪਰੇ ਕਿ ਕੀ ਚੱਲਦਾ ਪਿਆ ਇਸ ਮੁਲਕ ਦੇ ਵਿੱਚ। ਔਰ ਪੁਲਿਸ ਲਈ ਤੇ ਅੱਜ ਕਾਫੀ ਖਬਰਾਂ ਜਿਹੜੀਆਂ ਉਹ ਸੋਚਣ ਵਿਚਾਰਨ ਵਾਲੀਆਂ ਆਈਆਂ। ਇਹਨਾਂ ਦਾ ਇੱਕ ਹੌਲਦਾਰ ਕੈਨੇਡਾ ਤੋਂ ਪਰਤਦਿਆਂ ਗ੍ਰਿਫਤਾਰ ਕੀਤਾ ਗਿਆ ਨਸ਼ਾ ਤਸਕਰੀ ਦੇ ਦੋਸ਼ ਹੇਠ। ਦੱਸਦੇ ਕਿ 2002 ਤੋਂ ਲੈ ਕੇ ਹੁਣ ਤੱਕ ਕਈ ਵਰਿਆਂ ਤੱਕ ਉਸ ਬੰਦੇ ਨੇ ਬਹੁਤ ਰੱਜ ਕੇ ਹੈਰੋਇਨ ਵੇਚੀ ਆ ਸੀ, ਤੇ ਆਪਣੇ ਮੁੰਡੇ ਤੇ ਆਪਣਾ ਪਰਿਵਾਰ ਜਿਹੜਾ ਕੈਨੇਡਾ ਸੈੱਟ ਕਰਿਆ। ਹੁਣ ਉਹਨਾਂ ਨੂੰ ਮਿਲ ਕੇ ਆਇਆ ਸੀ, ਬਾਹਰੋਂ ਸੈਰ ਕਰਕੇ ਆਇਆ ਸੀ। ਉਹਨਾਂ ਆਖਿਆ ਬਾਹਰੋਂ ਤੂੰ ਸੈਰ ਕਰਕੇ ਪਰਤੇ, ਹੁਣ ਅੰਦਰ ਦੀ ਸੈਰ ਕਰਾ ਦਿੰਦੇ ਆ। ਤੇ ਤੀਜੀ ਖਬਰ ਅੱਜ ਇੱਕ ਹੋਰ ਸੀਗੀ ਕਿ 26 ਸਾਲ ਇੱਕ ਪੁਲਿਸ ਦਾ ਜਵਾਨ ਜਾਲੀ ਸਰਟੀਫਿਕੇਟ ਤੇ ਤਨਖਾਹ ਲੈਂਦਾ ਰਿਹਾ। 26 ਸਾਲਾਂ ਬਾਅਦ ਪਤਾ ਲੱਗਿਆ ਕਿ ਉਹ ਜੱਟ ਆ, ਉਹ SC ਬਣ ਕੇ ਨਾ ਸਿਰਫ ਨੌਕਰੀ ਲੈ ਗਿਆ ਬਲਕਿ 26 ਸਾਲ ਤਨਖਾਹ ਭੋਗਦਾ ਰਿਹਾ। ਸੋ ਇੱਥੇ ਜੋ ਕੁਝ ਚੱਲਦਾ ਪਿਆ ਪੁਲਿਸ ਨੂੰ ਬਹੁਤ ਜ਼ਿਆਦਾ ਸ਼ਰਮਿੰਦਾ ਕਰਨ ਵਾਲਾ। ਤੁਸੀਂ ਸ਼ਰਮਨਾਕ ਆਖਿਆ, ਇਹ ਤਿੰਨ ਖਬਰਾਂ ਜੇ ਲਾ ਲਈਏ ਤਾਂ ਕੁੱਲ ਮਿਲਾ ਕੇ ਖਬਰ ਫਿਰ ਮਹਾ ਸ਼ਰਮਨਾਕ ਹੋ ਜਾਂਦੀ ਹੈ।
ਬਿਲਕੁਲ ਜੀ ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਉੱਥੇ ਹਾਲ ਕੀ ਆ ਲਾ ਐਂਡ ਆਰਡਰ ਵਾਲਿਆਂ ਦੇ। ਹੁਣ ਇੱਥੋਂ ਪਤਾ ਹੀ ਲੱਗਦਾ ਵੀ ਇਹਨਾਂ ਨੇ ਲੋਕਾਂ ਨੂੰ ਜਿਹੜਾ ਆ ਉਹ ਸਵਾਹ ਸੁਰੱਖਿਅਤ ਕਰਨਾ, ਜਦ ਆਪ ਹੀ ਜਿਹੜੀ ਅਵਾਰਡ ਖਾਣ ਲੱਗੀ ਹੋਈ ਆ ਬਾਗ ਨੂੰ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੁਲਿਸ ਨੇ ਆਈਲੈਟ ਸੈਂਟਰਾਂ ਤੇ ਸ਼ਿਕੰਜਾ ਕੱਸਿਆ, ਛਾਪੇਮਾਰੀ ਦੌਰਾਨ ਹੋਏ ਨੇ ਕਈ ਵੱਡੇ ਖੁਲਾਸੇ। ਦੇਖੋ ਬਠਿੰਡਾ ਦੇ ਵਿੱਚ ਨਾ ਆਈਲੈਟਸ ਬਾਜ਼ਾਰ ਹੀ ਬਣਿਆ ਹੋਇਆ, ਜੇ ਤੁਸੀਂ ਦੇਖੋਗੇ ਨਾ ਇੱਥੇ ਸਾਡੇ ਅਜੀਤ ਰੋਡ ਆ, ਅਜੀਤ ਰੋਡ ਬੜੀ ਮਸ਼ਹੂਰ ਆ, ਤੇ ਹੁਣ ਉੱਥੇ ਆਈਲੈਟਸ ਬਾਜ਼ਾਰ ਹੀ ਆ ਇੱਕ ਤਰ੍ਹਾਂ ਨਾਲ, ਬੜੇ ਸੈਂਟਰ ਆ, ਉੱਥੇ ਜਾਈਏ ਤੇ ਪਤਾ ਹੀ ਨਹੀਂ ਲੱਗਦਾ ਕਿੰਨੇ ਸੈਂਟਰ, ਬਹੁਤ ਜ਼ਿਆਦਾ ਸੈਂਟਰ ਆ, ਸੈਂਕੜਿਆਂ ਦੀ ਤਾਦਾਦ ਚ ਹੋਣਗੇ। ਖੈਰ ਹੁਣ ਦੱਸਦੇ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਇਹਨਾਂ ਨੂੰ ਜਾਂਚ ਦਾ ਇੱਕ ਨੋਟਿਸ ਜਾਰੀ ਕੀਤਾ ਹੋਇਆ, ਤਾਂ ਉਸ ਨੋਟਿਸ ਦੇ ਚੱਲਦਿਆਂ ਹੀ ਅੱਜ ਇਹਨਾਂ ਤੇ ਛਾਪੇਮਾਰੀ ਹੋਈ ਆ। ਕੁਝ ਸੇਫਟੀ ਦੇ ਪ੍ਰਬੰਧ ਦੇਖੇ ਗਏ ਕਿ ਇਹਨਾਂ ਸੈਂਟਰਾਂ ਦੇ ਵਿੱਚ ਸੇਫਟੀ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਆ। ਫਿਰ ਸਰਕਾਰੀ ਕਾਗਜ਼ਾਤ ਵੀ ਖੰਗਾਲੇ ਗਏ ਆ, ਤੇ ਦੱਸਦੇ ਆ ਕੁਛ ਦੇ ਕਾਗਜ਼ਾਤ ਯਾਨੀ ਜੋ ਖਾਨਾ ਪੂਰਤੀਆਂ ਹੁੰਦੀਆਂ, ਜੋ ਟੈਕਸ ਵਗੈਰਾ ਹੁੰਦੇ ਆ, ਉਹਨਾਂ ਦੇ ਵਿੱਚ ਵੀ ਕੁਛ ਨਾ ਕੁਛ ਗੜਬੜੀਆਂ ਜਿਹੜੀਆਂ ਪਾਈਆਂ ਗਈਆਂ। ਖੈਰ ਤਫਸੀਲ ਜਿਹੜੀ ਉਹ ਬਾਅਦ ਦੇ ਵਿੱਚ ਆਊਗੀ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਦੇਖੋ ਰੈਗੂਲਰ ਜਾਂਚ ਪੜਤਾਲ ਹੋਣੀ ਚਾਹੀਦੀ ਆ, ਕਿਉਂਕਿ ਬਹੁਤ ਮੋਟੀਆਂ ਫੀਸਾਂ ਵਸੂਲੀਆਂ ਜਾਂਦੀਆਂ, ਫੀਸਾਂ ਵੀ ਜਾਇਜ਼ ਨੇ ਨਜਾਇਜ਼ ਨੇ, ਉਹ ਵੀ ਵੇਖਣਾ ਚਾਹੀਦਾ। ਫਿਰ ਕਿਸ ਤਰ੍ਹਾਂ ਦੇ ਤੁਸੀਂ ਉਹਨਾਂ ਨੂੰ ਪ੍ਰਬੰਧ ਕਰਕੇ ਦੇ ਰਹੇ ਹੋ ਸਟੂਡੈਂਟਸ ਨੂੰ, ਇਹ ਵੀ ਬਹੁਤ ਜ਼ਰੂਰੀ ਆ, ਕਿਉਂਕਿ ਜੇ ਤੁਸੀਂ ਮੋਟੀਆਂ ਫੀਸਾਂ ਲੈ ਰਹੇ ਹੋ, ਮੋਟੀਆਂ ਰਕਮਾਂ ਲੈ ਰਹੇ ਹੋ, ਤਾਂ ਤੁਹਾਨੂੰ ਪ੍ਰਬੰਧ ਵੀ ਠੀਕ ਠਾਕ ਕਰਕੇ ਦੇਣੇ ਚਾਹੀਦੇ ਆ। ਆਪਾਂ ਸੂਰਤ ਦੇ ਵਿੱਚ ਵੇਖਿਆ ਹੀ ਆ ਕਿ ਇੰਸਟੀਚਿਊਟ ਦੇ ਵਿੱਚ ਜਦੋਂ ਅੱਗ ਲੱਗੀ ਤਾਂ ਉਹਨਾਂ ਦੇ ਕੋਲ ਕੋਈ ਪ੍ਰਬੰਧ ਹੀ ਨਹੀਂ ਸੀਗਾ ਕਿ ਕਿਸ ਤਰ੍ਹਾਂ ਬੱਚੇ ਉੱਥੇ ਝੁਲਸ ਕੇ ਮਰ ਗਏ ਸੀਗੇ। ਤਾਂ ਸ਼ਾਇਦ ਉਸ ਤੋਂ ਬਾਅਦ ਹੀ ਇਹ ਸੇਫਟੀ ਦੇ ਪੱਖ ਤੋਂ ਜਾਂਚ ਪੜਤਾਲ ਕੀਤੀ ਗਈ ਹੈ ਤੇ ਨਾਲ ਕਾਗਜ਼ਾਤ ਖੰਗਾਲੇ ਗਏ ਆ। ਸੋ ਨੌਕਰੀਆਂ ਵਾਲਾ ਤਾਂ ਕਿੱਸਾ ਹੁਣ ਬਹੁਤ ਪੁਰਾਣਾ ਹੋ ਗਿਆ। ਇਹੋ ਜਿਹੀ ਜਾਂਚ ਪੜਤਾਲ ਜੇ ਕਰਦੇ ਰਹਿਣ ਤੇ ਮੇਰੇ ਖਿਆਲ ਦੇ ਨਾਲ ਠੀਕ ਠਾਕ ਹੈ ਕੰਮ, ਤੇ ਘੱਟੋ ਘੱਟ ਜਾਗਦੇ ਰਹਿਣਗੇ। ਵੈਸੇ ਚਰਨਜੀਤ ਚੰਨੀ ਨੇ ਪਿੱਛੇ ਜੇ ਇੱਕ ਬਿਆਨ ਵੀ ਦਿੱਤਾ ਸੀਗਾ, ਉਹ ਕਹਿੰਦਾ ਸੀਗਾ ਕਿ ਅਸੀਂ ਆਈਲੈਟਸ ਵਾਲੇ ਕੰਮ ਹੈ ਜਿਹੜੇ ਉਹ ਆਪਣੇ ਹੱਥਾਂ ਚ ਲਵਾਂਗੇ, ਮਤਲਬ ਕਿ ਅਸੀਂ ਇਹਨਾਂ ਤੇ ਇੱਕ ਆਪਣੀ ਰੈਗੂਲੇਟਰੀ ਬਣਾ ਦਿਆਂਗੇ, ਯਾਨੀ ਸਰਕਾਰ ਦੇ ਤਹਿਤ ਲੈ ਆਵਾਂਗੇ। ਤਾਂ ਉਹ ਫੰਡਾਂ ਦੇ ਪਿੱਛੇ ਛੁੱਟ ਗਿਆ, ਪਰ ਆਹ ਫੰਡਾ ਜਿਹੜਾ ਚੱਲਦਾ ਪਿਆ ਇਹਦੇ ਤੇ ਜ਼ਰੂਰ ਧਿਆਨ ਦੇ ਕੇ ਰੱਖਣਾ ਚਾਹੀਦਾ ਕਿ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਔਰ ਕਿਸ ਤਰ੍ਹਾਂ ਦੀ ਸਿੱਖਿਆ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ। ਜੀ ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਪੰਜਾਬ ਦੇ ਵਿੱਚ ਲਾਇਬ੍ਰੇਰੀ ਕਲਚਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਟ੍ਰਿਬਿਊਨ ਦੇ ਵਿੱਚ ਛਪੀ ਸੰਪਾਦਕੀ, ਬਿਲਕੁਲ ਉਹ ਸੰਪਾਦਕੀ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਆ। ਕਿ ਸਾਡੇ ਇੱਥੇ ਪਟਿਆਲੇ ਦੇ ਵਿੱਚ ਜਿਹੜੀ ਦੱਸਦੇ ਕਿ ਸੈਂਟਰਲ ਲਾਇਬ੍ਰੇਰੀ ਸੀਗੀ, ਉਹਦਾ ਹਾਲ ਇੰਨਾ ਮਾੜਾ ਵਾ ਕਿ ਉਹਨਾਂ ਨੂੰ ਜਿਹੜੀ ਗ੍ਰਾਂਟ ਐਲਾਨੀ ਸੀ ਇਹਨਾਂ ਨੇ ਮੇਰੇ ਖਿਆਲ ਦੇ ਨਾਲ 2-2.5 ਕਰੋੜ ਰੁਪਏ ਦੀ, ਤਾਂ ਉਹ ਵੀ ਹਾਲੇ ਤੱਕ ਨਹੀਂ ਮਿਲੀ। ਯਾਨੀ ਇੱਕ ਧੇਲਾ ਵੀ ਇਹਨਾਂ ਨੇ ਜਾਰੀ ਨਹੀਂ ਕੀਤਾ। 17-18 ਦੇ ਵਿੱਚ ਇਹਨਾਂ ਨੇ ਪਲੇਠੇ ਬਜਟ ਦੇ ਵਿੱਚ ਮੇਰੇ ਖਿਆਲ ਦੇ ਨਾਲ 5 ਕਰੋੜ ਰੁਪਇਆ ਲਾਣਿਆ ਸੀਗਾ। 2.5 ਸਾਲ ਗੁਜ਼ਰ ਗਏ ਤੇ ਉਹ ਇੱਕ ਆਨਾ ਨਹੀਂ ਗਿਆ। ਇਹ ਦੱਸਦੇ ਆ ਕਿ ਬਹੁਤ ਮੰਦਾ ਹਾਲ ਹੋਇਆ ਪਿਆ ਉਸ ਸੈਂਟਰਲ ਲਾਇਬ੍ਰੇਰੀ ਦਾ ਵੀ, ਕਿਉਂਕਿ ਜਿਹੜੀ ਮੋਹਨ ਰਾਏ ਫਾਊਂਡੇਸ਼ਨ ਤੋਂ ਉਹਨਾਂ ਨੂੰ ਮਿਲਦੀ ਸੀ ਰਾਸ਼ੀ 30 ਲੱਖ ਦੀ, ਉਹ ਵੀ ਬੰਦ ਹੋਈ ਪਈ ਆ। ਤਾਂ ਇਸੇ ਤਰ੍ਹਾਂ ਦੱਸਦੇ ਆ ਕਿ ਪੰਜਾਬ ਦੇ ਵਿੱਚ ਕਿਉਂਕਿ ਸੰਪਾਦਕੀ ਲਿਖੀ ਹੈ ਟ੍ਰਿਬਿਊਨ ਨੇ, ਮੇਰੇ ਖਿਆਲ ਦੇ ਨਾਲ ਇਹ ਕੋਈ ਮਾੜਾ ਮੋਟਾ ਮੁੱਦਾ ਨਹੀਂ ਜੋ ਟ੍ਰਿਬਿਊਨ ਦੀ ਸੰਪਾਦਕੀ ਬਣਦਾ। ਤਾਂ ਉਹਨਾਂ ਨੇ ਵਿੱਚ ਲਿਖਿਆ, ਕਹਿੰਦੇ ਕਿ 10 ਜ਼ਿਲ੍ਹਾ ਤੇ 48 ਸਰਕਾਰੀ ਕਾਲਜਾਂ ਦੀਆਂ ਲਾਇਬ੍ਰੇਰੀਆਂ ਸਮੇਤ 62 ਲਾਇਬ੍ਰੇਰੀਆਂ ਸਾਡੇ ਪੂਰੇ ਸੂਬੇ ਦੇ ਵਿੱਚ, ਪਰ ਸਟਾਫ ਦੇ ਕਮੀ ਕਰਕੇ ਦੱਸਦੇ ਆ ਕਿ ਬਹੁਤੀਆਂ ਲਾਇਬ੍ਰੇਰੀਆਂ ਡੇਲੀ ਖੁੱਲ ਵੀ ਨਹੀਂ ਪਾ ਰਹੀਆਂ, ਕਿਉਂਕਿ 1998 ਤੋਂ ਬਾਅਦ ਇਹਨਾਂ ਨੇ ਭਰਤੀ ਕੋਈ ਨਹੀਂ ਕੀਤੀ, ਕੋਈ ਨਵੀਂ ਪੁਸਤਕ ਨਹੀਂ ਖਰੀਦੀ। ਸੋ ਇਹ ਭਾਸ਼ਾ ਵਿਭਾਗ ਹੈ ਜਿਹੜਾ ਇਹਨਾਂ ਦਾ, ਉਹ ਵੀ ਡੰਗ ਟਪਾਈ ਕਰਦਾ ਪਿਆ। ਹਾਲਾਂਕਿ ਪੂਰੇ ਦੇਸ਼ ਦੇ ਵਿੱਚ ਜੇ ਵੇਖੀਏ ਤਾਂ ਸਾਡੇ ਗੁਆਂਢੀ ਰਾਜ ਹਰਿਆਣਾ ਸਮੇਤ 21 ਸੂਬੇ ਲਾਇਬ੍ਰੇਰੀ ਕਾਨੂੰਨ ਬਣਾ ਚੁੱਕੇ ਆ। ਇਹ ਇੱਥੇ ਤੁਹਾਡੇ ਸੱਜਣ ਹੈਗੇ ਗਮਟਾਲਾ ਸਾਹਿਬ ਅਮਰੀਕਾ ਤੋਂ, ਉਹਨਾਂ ਨੇ ਬੜਾ ਜ਼ੋਰ ਲਾਇਆ ਸੀਗਾ ਕਿ ਇੱਥੇ ਵੀ ਪੰਜਾਬ ਪਬਲਿਕ ਲਾਇਬ੍ਰੇਰੀ ਅਤੇ ਇਨਫੋਰਮੇਸ਼ਨ ਐਕਟ ਹੈ ਜਿਹੜਾ ਉਹ ਆ ਜਾਵੇ, ਪਰ ਇਹਨਾਂ ਨੇ ਉਸ ਪਾਸੇ ਤਾਂ ਕੰਨ ਹੀ ਨਹੀਂ ਧਰਿਆ। 2011 ਚ ਮੇਰੇ ਖਿਆਲ ਦੇ ਨਾਲ ਖਰੜਾ ਤਿਆਰ ਹੋਇਆ ਸੀਗਾ, ਉਸ ਤੋਂ ਬਾਅਦ ਲੇਖਕਾਂ ਦੇ ਵਿਚਾਰ ਵੀ ਲੈ ਗਏ, ਪਰ ਉਹ ਵਿਚਾਰ ਜਿਹੜੇ ਸਰਕਾਰ ਨਹੀਂ ਹੋਏ, ਬਸ ਉਹਦਾ ਦੇ ਉੱਦਾਂ ਹੀ ਰਹਿ ਗਿਆ। ਤਾਂ ਅਸੀਂ ਦੇਖਦੇ ਅੱਜ ਜਦੋਂ ਸੋਸ਼ਲ ਮੀਡੀਆ, ਹਾਂ ਠੀਕ ਹੈ ਕਿ ਬੱਚਿਆਂ ਦੇ ਵਿੱਚ ਪੜ੍ਹਨ ਦੀ ਰੁਚੀ ਤੇ ਵੱਧਦੀ ਪਈ ਆ, ਪਰ ਜੋ ਪੁਸਤਕ ਕਲਚਰ ਆ ਉਹ ਇੰਨਾ ਜ਼ਿਆਦਾ ਸਾਡੇ ਪ੍ਰਫੁੱਲਤ ਨਹੀਂ ਹੋ ਪਾ ਰਿਹਾ। ਹਾਲਾਂਕਿ ਮੈਂ ਉਹਨਾਂ ਬੰਦਿਆਂ ਨਾਲ ਮੁਤਫਿਕ ਨਹੀਂ ਹੈ ਜਿਹੜੇ ਕਹਿੰਦੇ ਕਿ ਨੌਜਵਾਨਾਂ ਨੂੰ ਕਿਤਾਬਾਂ 'ਚ ਕੋਈ ਰੁਚੀ ਨਹੀਂ। ਬਹੁਤ ਸਾਰੀ ਪੜ੍ਹਾਈ ਜਿਹੜੀ ਆ ਉਹ ਕਿਤਾਬਾਂ ਦੀ ਪੜ੍ਹੀ ਜਾ ਰਹੀ ਆ, ਪਰ ਹਾਂ ਲਾਇਬ੍ਰੇਰੀ ਕਲਚਰ ਜਿਹੜਾ ਉਹ ਪਿੰਡ ਪੱਧਰ ਤੇ ਲਿਆਉਣਾ ਚਾਹੀਦਾ ਤਾਂ ਕਿ ਬੱਚੇ ਨੂੰ ਪਤਾ ਲੱਗੇ ਕਿ ਕਿਤਾਬਾਂ ਦੀ ਦੋਸਤੀ ਜਿਹੜੀ ਆ
ਉਹ ਕਿੰਨੀ ਵਡਭਾਗੀ ਹੁੰਦੀ ਆ, ਕਿੰਨੀ ਅਣਮੁੱਲੀ ਹੁੰਦੀ ਆ। ਤਾਂ ਕਿਤਾਬਾਂ 'ਚ ਜੇ ਰੁਚੀ ਹੋਊਗੀ ਫਿਰ ਬੱਚੇ ਨੂੰ ਇਹ ਵੀ ਪਤਾ ਲੱਗਦਾ ਕਿ ਇਤਿਹਾਸ ਦੇ ਵਿੱਚ ਸੱਚ ਕੀ ਆ, ਇਤਿਹਾਸ ਦੇ ਵਿੱਚ ਮਿਲਗੋਭਾ ਕਿਸ ਤਰ੍ਹਾਂ ਕੀਤਾ ਜਾਂਦਾ, ਭਵਿੱਖ ਕਿਸ ਤਰ੍ਹਾਂ ਦੇ ਹੋ ਸਕਦੇ ਆ। ਉਹ ਇਹ ਬਹੁਤ ਜ਼ਰੂਰੀ ਆ। ਮੈਂ ਕਹੂੰਗਾ ਕਿ ਜੇ ਪਬਲਿਕ ਨੂੰ ਕਿਸੇ ਚੱਜ ਦੇ ਪਾਸੇ ਤੋਰਨਾ ਹੋਵੇ ਤਾਂ ਸਭ ਤੋਂ ਵਧੀਆ ਜ਼ਰੀਆ ਇਹ ਆ ਕਿ ਖੇਡ ਕਲਚਰ ਉੱਤੇ ਸਥਾਪਿਤ ਕਰੋ ਜਾਂ ਪੁਸਤਕ ਕਲਚਰ ਸਥਾਪਿਤ ਕਰੋ। ਤਾਂ ਅਫਸੋਸ ਦੀ ਗੱਲ ਆ ਕਿ ਸਾਡੇ ਇੱਥੇ ਦੋਵੇਂ ਹੀ ਕਲਚਰ ਜਿਹੜੇ ਬਹੁਤ ਵਧੀਆ ਕਲਚਰ ਸੀਗੇ, ਉਹ ਦੋਨੇ ਕਲਚਰ ਫਨਾਹ ਕੀਤੇ ਅਤੇ ਫਨਾਹ ਕੀਤੇ ਜਾਣ ਪਿੱਛੇ ਮੈਂ ਕਹੂੰਗਾ ਕਿ ਬਹੁਤ ਹੱਦ ਤੱਕ ਸਾਡੇ ਹਾਕਮਾਂ ਦੀ ਜਿਹੜੀ ਉਹ ਜ਼ਿੰਮੇਵਾਰੀ ਉਹਨਾਂ ਦੇ ਮੁੰਡਿਆਂ ਤੇ ਸੀਗੀ, ਉਹੀ ਜ਼ਿੰਮੇਵਾਰ ਆ ਕਿਉਂਕਿ ਉਹ ਸਹੀ ਤਰ੍ਹਾਂ ਨਿਭਾਈ ਨਹੀਂ ਗਈ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਮੁਹੰਮਦ ਸਦੀਕ ਨੇ ਮੰਨੀ ਹੈ ਆਪਣੀ ਗਲਤੀ। ਕੱਲ੍ਹ ਕਹਿੰਦੇ ਬੜਾ ਸੋਹਣਾ ਪੰਜਾਬੀ ਦੇ ਵਿੱਚ ਭਾਸ਼ਣ ਦੇਣ ਲੱਗੇ ਸੀਗੇ, ਪਰ ਜਿਹੜੀ ਸਪੀਕਰ ਸਾਹਿਬ ਆ ਉਹਨਾਂ ਨੇ ਰੋਕਤਾ, ਭਾਈ ਤੁਸੀਂ ਅਗਾਊਂ ਇਜਾਜ਼ਤ ਨਹੀਂ ਦਿੱਤੀ ਜਾਂ ਨੋਟਿਸ ਨਹੀਂ ਦਿੱਤਾ। ਨਹੀਂ ਦੇਖੋ, ਉਹ ਚੀਜ਼ ਸਹੀ ਸੀਗੀ। ਮੁਹੰਮਦ ਸਦੀਕ ਆਪਣੀ ਥਾਂ ਤੇ ਬੋਲਿਆ ਤੇ ਵਧੀਆ ਕੀਤਾ ਉਹਨੇ ਪੰਜਾਬੀ ਦੇ ਵਿੱਚ, ਪਰ ਉੱਥੇ ਦੇਖੋ ਪਹਿਲਾਂ ਆਪਾਂ ਨੂੰ ਵੀ ਨਹੀਂ ਸੀਗਾ ਪਤਾ, ਸਾਡੇ ਵਰਗਿਆਂ ਨੇ ਵੀ ਵਿਰੋਧਤਾ ਕੀਤੀ, ਮੈਂ ਤੇ ਉਹਨਾਂ ਲੋਕਾਂ ਨੇ ਵੀ ਵਿਰੋਧਤਾ ਕੀਤੀ ਜਿਹੜੇ ਮੁਹੰਮਦ ਸਦੀਕ ਦਾ ਮਜ਼ਾਕ ਉਡਾਈ ਜਾਂਦੇ ਸੀਗੇ। ਕਿਉਂਕਿ ਦੇਖੋ ਮੁਹੰਮਦ ਸਦੀਕ ਹੈ ਨਾ, ਜਿਨ੍ਹਾਂ ਨੇ ਮੁਹੰਮਦ ਸਦੀਕ ਦਾ ਪਿਛੋਕੜ ਪੜ੍ਹਿਆ ਹੋਊਗਾ, ਸੁਣਿਆ ਹੋਊਗਾ, ਚੰਗੀ ਤਰ੍ਹਾਂ ਜਾਣਦੇ ਹੋਣਗੇ। ਮੁਹੰਮਦ ਸਦੀਕ ਇੱਕ ਚੋਟੀ ਦਾ ਆਰਟਿਸਟ ਵੀ ਰਿਹਾ, ਇਕੱਲਾ ਗਾਇਕ ਨਹੀਂ ਸੀ। ਕੁਛ ਲੋਕ ਇਹਨੂੰ ਅਨਪੜ੍ਹ ਕਹੀ ਜਾਂਦੇ ਆ, ਮੁਹੰਮਦ ਸਦੀਕ ਥੀਏਟਰ ਦਾ ਆਰਟਿਸਟ ਰਿਹਾ। ਪਰ ਪੁਰਾਣੇ ਸਮਿਆਂ 'ਚ ਇਹ ਜਿਹੜੇ ਕਲਾਕਾਰ ਹੁੰਦੇ ਸੀ ਨਾ, ਇਹ ਕਮੇਡੀਅਨ ਵੀ ਹੁੰਦੇ ਸੀਗੇ, ਕਮੇਡੀ ਵੀ ਬੜੀ ਬਖੂਬੀ ਕਰ ਲੈਂਦੇ ਸੀ ਸਟੇਜਾਂ ਤੇ। ਤਾਂ ਮੁਹੰਮਦ ਸਦੀਕ ਨੇ ਉਹ ਨਮੂਨਾ ਦਿਖਾਇਆ ਸੀਗਾ ਇੱਕ ਆਪਣੀ ਪੁਰਾਣੀ ਕਲਾ ਦਾ, ਫਨ ਦਾ। ਤਾਂ ਚਲੋ ਹਾਸਾ ਮਜ਼ਾਕ ਹੋ ਜਾਂਦਾ ਜੀ, ਭਗਵੰਤ ਮਾਨ ਨੇ ਉਦਾਂ ਦਾ ਕੁਛ ਕੀਤਾ ਹੁੰਦਾ ਤੇ ਉਹ ਵੀਡੀਓ ਵਾਇਰਲ ਦੂਜੇ ਤਰੀਕੇ ਨਾਲ ਹੋਣੀ ਸੀਗੀ। ਪਰ ਇੱਥੇ ਇਹ ਆ ਕਿ ਜਿਹੜਾ ਇਹਨੇ ਦਿੱਤਾ ਸੀਗਾ ਨੋਟਿਸ, ਉਹ ਉਸ ਦਿਨ ਦਿੱਤਾ ਸੀਗਾ ਜਦ ਕਿ ਇਹਨਾਂ ਨਿਯਮਾਂ ਦੇ ਮੁਤਾਬਕ ਜੋ ਉੱਥੇ ਲਾਗੂ ਹੁੰਦੇ ਆ ਸੰਸਦ ਦੇ ਵਿੱਚ, ਉਹਨਾਂ ਦੇ ਤਹਿਤ ਇਹਨੂੰ ਇੱਕ ਦਿਨ ਪਹਿਲਾਂ ਅਗਾਊ ਨੋਟਿਸ ਦੇਣਾ ਪੈਣਾ ਤਾਂ ਕਿ ਉਹ ਟ੍ਰਾਂਸਲੇਸ਼ਨ ਜਿਹੜੀ ਆ ਉਹ ਸੰਭਵ ਹੋ ਸਕਦੀ। ਸੋ ਇਹਨੇ ਮੰਨਿਆ ਕਿ ਮੇਰੇ ਤੋਂ ਗਲਤੀ ਹੋ ਕਿ ਮੈਂ ਮੌਕੇ ਤੇ ਦਿੱਤਾ, ਮੈਂ ਇੱਕ ਦਿਨ ਪਹਿਲਾਂ ਨਹੀਂ ਦਿੱਤਾ। ਫਿਰ ਸੌਣ ਬਾਰੇ ਵੀ ਮੁਹੰਮਦ ਸਦੀਕ ਨੇ ਆਖਿਆ ਕਿ ਮੈਨੂੰ ਸੌਣਾ ਨਹੀਂ ਸੀ ਚਾਹੀਦਾ, ਮੈਂ ਜ਼ਿੰਮੇਵਾਰ ਹੈ। ਕਹਿੰਦਾ ਕੀ ਕਰਾਂ, ਠੰਡੀ ਜਗ੍ਹਾ ਹੈ ਤੇ ਜਦੋਂ ਸਵਾਲ ਪੁੱਛ ਲਈਏ ਫਿਰ ਕੋਈ ਕੰਮ ਤੇ ਹੁੰਦਾ ਨਹੀਂ ਹੈ, ਕਈ ਵਾਰ ਬੰਦੇ ਦੀ ਅੱਖ ਲੱਗ ਜਾਂਦੀ। ਪਰ ਕਹਿੰਦਾ ਮੈਂ ਗਲਤ ਸੀਗਾ, ਮੇਰੀ ਗਲਤੀ ਆ, ਮੈਂ ਮੋਤਬਾਰ ਸੀ, ਜ਼ਿੰਮੇਵਾਰ ਸੀ, ਮੈਨੂੰ ਸੌਣਾ ਨਹੀਂ ਸੀ ਚਾਹੀਦਾ। ਇਹਦੇ ਕਿਤੇ ਅੱਖ ਲੱਗਦੀ ਵੀ ਹੈ। ਕਹਿੰਦਾ ਬਾਹਰ 3 ਤਰ੍ਹਾਂ ਦੇ ਪਾਣੀ ਪਏ ਹੁੰਦੇ ਆ, ਇੱਕ ਠੰਡਾ, ਇੱਕ ਗਰਮ, ਇੱਕ ਦਰਮਿਆਨਾ ਜਿਹਾ। ਤੇ ਕਹਿੰਦਾ ਕਿ ਉਹ ਜਿਹੜਾ ਗੁਣਗੁਣਾ ਜਿਹਾ ਹੁੰਦਾ ਮੈਂ ਤੇ ਉਹ ਹੀ ਪੀਣਾ। ਤੇ ਲੋਕੀ ਸਾਰੇ ਪੁੱਛਦੇ ਪਏ ਸੀਗੇ ਕਿ ਦਿਨ ਉੱਥੇ ਸਵਾਲ ਕੀਤੇ ਸੀ, ਉਦੋਂ ਕਿਹੜਾ ਪਾਣੀ ਪੀਤਾ ਸੀ, ਉਦੋਂ ਤੇ ਕਾਫੀ ਤੱਤਾ ਸੀ ਕੰਮ। ਸੋ ਮੁਹੰਮਦ ਸਦੀਕ ਨੇ ਆਪਣੀਆਂ ਗਲਤੀਆਂ ਜਿਹੜੀਆਂ ਉਹ ਦਿਲ ਖੋਲ ਕੇ ਪ੍ਰਵਾਨ ਕੀਤੀਆਂ। ਤਾਂ ਉਹ ਇੰਟਰਵਿਊ ਆ ਜਿਹੜੀ ਉਹ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਦੇ ਨਾਲ ਕੀਤੀ ਗਈ ਆ, ਉਹ ਇੰਟਰਵਿਊ ਸੁਣਨ ਵਾਲੀ ਆ। ਉਹਦੇ ਚ ਮੁਹੰਮਦ ਸਦੀਕ ਨੇ ਆਪਣੇ ਅਗਾਊ ਸਵਾਲ ਵੀ ਦੱਸੇ ਆ, ਬਹੁਤ ਖੂਬਸੂਰਤ ਸਵਾਲ ਉਹਨੇ ਕਿਹਾ ਕਿ ਮੈਂ ਲਾਏ ਹੋਏ ਆ। ਮੈਂ ਇੱਕ ਮੈਡੀਕਲ ਇੰਡਸਟਰੀ ਮੰਗਣ ਜਾ ਰਿਹਾ ਵਾਂ ਪੰਜਾਬ ਵਾਸਤੇ, ਇੱਕ ਰੇਲਵੇ ਟਰੈਕ ਮੰਗਣ ਜਾ ਰਿਹਾ ਜਿਹੜਾ ਸ਼ਾਹਕੋਟ ਧਰਮਕੋਟ ਹੁੰਦਾ ਹੋਇਆ ਮੋਗੇ ਤੱਕ ਪਹੁੰਚੂਗਾ, ਵਾਇਆ ਦਿੱਲੀ ਨਿਕਲਿਆ ਜਾ ਸਕੂਗਾ। ਸੋ ਉਹ ਇੰਟਰਵਿਊ ਵੇਖ ਕੇ ਲੱਗਦਾ ਕਿ ਮੁਹੰਮਦ ਸਦੀਕ ਪੁਰਾਣਾ ਆਰਟਿਸਟ ਹੈ ਜਿਹੜਾ ਉਹ ਰੰਗ ਚ ਆਊਗਾ। ਪਹਿਲੇ ਥੋੜਾ ਟਾਈਮ ਲੱਗਦਾ, ਕਈ ਵਾਰ ਦੇਖੋ ਐਡਾ ਵੱਡਾ ਪਲੇਟਫਾਰਮ ਮੁਹੰਮਦ ਸਦੀਕ ਲਈ ਨਵਾਂ, ਇੱਥੇ ਅਸੈਂਬਲੀ ਦੇ ਵਿੱਚ ਰਿਹਾ, ਉਹ ਅਸੈਂਬਲੀ ਹੋਰ ਚੀਜ਼ ਆ, ਸੰਸਦ ਹੋਰ ਚੀਜ਼ ਆ, ਤਾਂ ਥੋੜਾ ਜਿਹਾ ਟਾਈਮ ਲੱਗੂਗਾ। ਪਰ ਮੁਹੰਮਦ ਸਦੀਕ ਨੇ ਜਿਸ ਤਰੀਕੇ ਨਾਲ ਗਲਤੀਆਂ ਪ੍ਰਵਾਨ ਕੀਤੀਆਂ, ਜਿਸ ਤਰੀਕੇ ਨਾਲ ਉਹਨਾਂ ਮੰਨਿਆ ਕਿ ਉਹਨਾਂ ਦੀਆਂ ਗਲਤੀਆਂ ਸੀਗੀਆਂ, ਤੇ ਬਹੁਤਾ ਮੈਨੂੰ ਸਮਾਂ ਕਹਿੰਦਾ ਧੰਨਵਾਦ ਧੰਨਵਾਦ ਕਰਨ ਚ ਵੀ ਨਹੀਂ ਸੀ ਗੁਜ਼ਾਰਨਾ ਚਾਹੀਦਾ, ਸਿੱਧਾ ਪਾਸ ਹੋਤਾ ਮਾਰਨਾ ਚਾਹੀਦਾ ਸੀ। ਪਰ ਆਉਣ ਵਾਲੇ ਸਮੇਂ ਚ ਕਹਿੰਦਾ ਕਿ ਮੈਂ ਰੰਗ ਚਾਹੂੰਗਾ, ਮਤਲਬ ਕਿ ਤੂੰ ਵੀ ਜ਼ਰੂਰ ਖੜਕਾਊਂਗਾ। ਜੀ ਜੀ, ਚਲੋ ਉਮੀਦ ਇਹੀ ਕਰਦੇ ਹਾਂ, ਲੋਕਾਂ ਨੇ ਇਹੀ ਆਸਾਂ ਉਮੀਦਾਂ ਦੇ ਨਾਲ ਇਹਨਾਂ ਨੂੰ ਜਿਹੜਾ ਆ ਇੱਕ ਅਪਡੇਟ ਹੋਰ ਮੈਂ ਦੇ ਦਿਆਂ ਪੰਜਾਬੀ ਬਾਰੇ। ਉਹ ਪੰਜਾਬੀ ਦਾ ਜਿਹੜਾ ਮੁੱਦਾ ਚੱਲੀ ਜਾਂਦਾ, ਜਿੱਦਾਂ ਹਾਈ ਕੋਰਟ ਨੇ ਸੋਧ ਕੇ ਇਹਨਾਂ ਤੋਂ ਨੋਟੀਫਾਈਡ ਕਰਵਾ ਲਿਆ ਕਿ ਹੇਠਲੀਆਂ ਅਦਾਲਤਾਂ ਦੇ ਵਿੱਚ ਜਿਹੜੀ ਗਵਾਹੀ ਦਰਜ ਹੋਊਗੀ ਉਹ ਸਿਰਫ ਅੰਗਰੇਜ਼ੀ ਚ ਹੋਊਗੀ, ਜੱਜਮੈਂਟਾਂ ਜਿਹੜੀਆਂ ਨਿਕਲਣਗੀਆਂ ਅੰਗਰੇਜ਼ੀ ਚ ਨਿਕਲਣਗੀਆਂ। ਤਾਂ ਬਠਿੰਡੇ ਦੇ ਵਕੀਲਾਂ ਨੇ ਬੜਾ ਦਿਲ ਕੱਢਿਆ, ਉਹਨਾਂ ਨੇ ਜੋ ਉਹਨਾਂ ਦੀ ਬਾਰ ਐਸੋਸੀਏਸ਼ਨ ਆ, ਉਹਨਾਂ ਨੇ ਮਤਾ ਪਾਇਆ ਇਹਦੇ ਵਿਰੋਧ ਦੇ ਵਿੱਚ। ਉਹਨਾਂ ਆਖਿਆ ਕਿ ਅਸੀਂ ਸਾਰਾ ਕੰਮਕਾਜ ਹੀ ਪੰਜਾਬੀ ਚ ਕਰਾਂਗੇ। ਤਾਂ ਉਹ ਵਿਰੋਧ ਦੇ ਵਿੱਚ ਨਿੱਤਰ ਆਇਆ। ਤਾਂ ਮੇਰੇ ਖਿਆਲ ਦੇ ਨਾਲ ਜੇ ਬਾਰ ਐਸੋਸੀਏਸ਼ਨਾਂ ਮੈਦਾਨ ਚ ਆ ਜਾਣ, ਕਿਉਂਕਿ ਵਕੀਲਾਂ ਦਾ ਬਹੁਤ ਦਾਬਾ ਹੈ। ਦੇਖੋ ਜੁਡੀਸ਼ਰੀ ਦੇ ਵਿੱਚ ਵਕੀਲ ਜਿਹੜੇ ਆ ਬਹੁਤ ਅਹਿਮ ਮੰਨੇ ਜਾਂਦੇ ਆ, ਤੇ ਵਕੀਲ ਤੇ ਇਹੋ ਜਿਹੀਆਂ ਵੀ ਹੜਤਾਲਾਂ ਕਰਕੇ ਕਾਮਯਾਬ ਹੋਏ ਆ। ਜਦੋਂ ਤੁਹਾਨੂੰ ਯਾਦ ਹੋਣਾ ਹੈ ਇੱਕ ਕੁੱਤੀ ਦੀ ਸੈਰ ਤੋਂ ਰੌਲਾ ਪੈ ਗਿਆ ਦੇ ਵਿੱਚ ਐਸਐਚਓ ਦੇ ਨਾਲ, ਇੱਕ ਵਕੀਲ ਸਾਹਿਬਾਂ ਦਾ, ਤੇ ਸਾਰੇ ਪੰਜਾਬ ਦੇ ਵਕੀਲ ਸਟ੍ਰਾਈਕ ਤੇ ਚੱਲ ਗਏ ਸਨ। ਤਾਂ ਜੇ ਵਕੀਲ ਇਸ ਮਾਮਲੇ 'ਚ
ਮੈਦਾਨ 'ਚ ਨਿੱਤਰਦੇ ਆ, ਕਿਉਂਕਿ ਉਹ ਵੀ ਤੇ ਪੰਜਾਬੀ ਪੁੱਤੀ ਆ, ਤੇ ਜੀ। ਜੇ ਨਾਲ ਉਹਨਾਂ ਦਾ ਸਾਥ ਦੂਸਰੀ ਆਮ ਜਨਤਾ ਦਿੰਦੀ ਆ, ਇਹ ਕੰਮ ਹੈ ਜਿਹੜਾ ਵਾਪਸ ਕਰਵਾਇਆ ਜਾ ਸਕਦਾ। ਔਰ ਦੇਖੋ, ਭਾਸ਼ਾ ਦੀ ਵਿਰੋਧਤਾ ਨਹੀਂ ਹੋਣੀ ਚਾਹੀਦੀ, ਚਾਹੇ ਕੋਈ ਵੀ ਭਾਸ਼ਾ ਹੈ, ਪਰ ਆਪਣੀ ਭਾਸ਼ਾ ਦਾ ਹੱਕ ਜ਼ਰੂਰ ਮੰਗਿਆ ਜਾਣਾ ਚਾਹੀਦਾ। ਕਿ ਸੁਪਰੀਮ ਕੋਰਟ ਜਦੋਂ 6 ਭਾਸ਼ਾਵਾਂ ਦੇ ਵਿੱਚ ਆਪਣਾ ਡਾਟਾ ਉਪਲਬਧ ਕਰਵਾਉਣ ਜਾ ਰਹੀ ਹੈ, ਕਿ ਤੁਸੀਂ ਦੂਸਰੇ ਪਾਸੇ ਉਲਟੇ ਬਾਂਸ ਬਰੇਲੀ ਨੂੰ ਤੋੜਦੇ ਪਏ ਹੋ, ਉਲਟੇ ਦਰਿਆ ਪਹਾੜਾਂ ਨੂੰ ਚਾੜਦੇ ਪਏ ਹੋ, ਸੋ ਇਹ ਗੱਲ ਮਾੜੀ ਹੈ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ, ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM,